ਬੁਨਿਆਦੀ ਜਮ੍ਹਾਂ ਦੀ ਪ੍ਰੈਜੈਂਟੇਸ਼ਨ ਵਿੱਚ ਤੁਹਾਨੂੰ ਜੀ ਆਇਆਂ ਨੂੰ। ਤੁਸੀਂ ਕਹਿ ਸਕਦੇ ਆ ਸਲਮਾਨ ਜਮ੍ਹਾਂ ਤਾਂ ਮੈਨੂੰ ਬੁਨਿਆਦੀ ਨਹੀਂ ਲੱਗਦੀ। ਮੈਂ ਤੁਹਾਡੇ ਕੋਲੋਂ ਮਾफ़ी ਮੰਗਦਾ। ਇਸ ਵੀਡੀਓ ਦੇ ਆਖਰ ਵਿੱਚ ਜਾਂ ਅਗਲੀ ਚੰਦ ਵੀਡੀਓ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਬੁਨਿਆਦੀ ਜਮ੍ਹਾਂ ਕਿੱਦਾਂ ਕੀਤੀ ਜਾਂਦੀ ਹੈ। ਤਾਂ ਅਸੀਂ ਕਰਦੇ ਹਾਂ ਇੱਕ ਜਮ੍ਹਾਂ ਇੱਕ। ਤੁਹਾਡੇ 'ਚੋਂ ਕਈਆਂ ਨੂੰ ਇਹਦਾ ਜਵਾਬ ਆਂਦਾ ਹੋਏਗਾ ਕਿ ਇੱਕ ਜਮ੍ਹਾਂ ਇੱਕ ਕਿੰਨੇ ਦੇ ਬਰਾਬਰ ਹੁੰਦਾ ਹੈ। ਇੰਦਾ ਸਮਝੋ ਕਿ ਮੇਰੇ ਕੋਲ ਇੱਕ ਆਂਡਾ ਹੈ, ਹੋਰ ਤੁਸੀਂ ਮੈਨੂੰ ਇੱਕ ਆਂਡਾ ਹੋਰ ਦਿੰਦੇ ਹੋ, ਤੇ ਇੱਕ ਆਂਡਾ ਮੈਨੂੰ ਹੋਰ ਮਿਲਿਆ, ਤੇ ਟੋਟਲ ਹੁਣ ਮੇਰੇ ਕੋਲ 2 ਆਂਡੇ ਹੋ ਗਏ। ਹਾਂਜੀ, ਇੱਕ ਜਮ੍ਹਾਂ ਇੱਕ ਜਦੋਂ ਜਮ੍ਹਾਂ ਕਰਦੇ ਆ ਤੇ 2 ਹੋ ਜਾਂਦੇ ਆ। ਇਹ ਬੜਾ ਆਸਾਨ ਤੇ ਬੁਨਿਆਦੀ ਸਵਾਲ ਹੈ। ਇੱਕ ਸਵਾਲ ਹੋਰ ਕਰਦੇ ਆ, ਥੋੜਾ ਮੁਸ਼ਕਿਲ ਕਰਦੇ ਆ। ਇੰਦਾ ਕਹੋ ਜੀ ਕਿ ਤਿੰਨਾਂ ਵਿੱਚ 4 ਜਮ੍ਹਾਂ ਕਰਦੇ ਆ। ਤਿੰਨਾਂ ਵਿੱਚ 4 ਜਮ੍ਹਾਂ ਕਰਨੇ ਆ ਤੇ ਇਹਨੂੰ ਆਪਾਂ ਕਿੰਦਾ ਕਰਾਂਗੇ। ਇਹਨੂੰ ਵੀ ਪਹਿਲੇ ਸਵਾਲ ਦੀ ਤਰ੍ਹਾਂ ਹੀ ਹੱਲ ਕਰਾਂਗੇ। ਤਾਂ ਮੈਂ ਆਂਡੇ ਬਣਾਉਣਾ। 3 ਆਂਡੇ ਮੇਰੇ ਕੋਲ ਹੈਗੇ ਆ। ਮੇਰੇ ਕੋਲ 3 ਆਂਡੇ ਹੈਗੇ ਆ ਤੇ 4 ਆਂਡੇ ਮੈਨੂੰ ਹੋਰ ਮਿਲਦੇ ਨੇ, ਤੇ 4 ਆਂਡੇ ਮੈਂ ਹੋਰ ਬਣਾਉਣਾ। ਇਹ 4 ਆਂਡੇ ਮੈਂ ਪੀਲੇ ਰੰਗ ਨਾਲ ਬਣਾ ਰਿਹਾ ਤਾਂ ਕਿ ਪਤਾ ਲੱਗੇ ਕਿ ਇਹ ਆਂਡੇ ਮੈਨੂੰ ਤੁਸੀਂ ਦਿੱਤੇ ਆ। ਤੇ 4 ਆਂਡੇ ਮੈਂ ਹੋਰ ਬਣਾਏ ਤੇ ਕਿੰਨੇ ਆਂਡੇ ਹੋ ਗਏ ਇਹਨਾਂ ਨੂੰ ਆਪਾਂ ਗਿਣ ਲਾਂਗੇ। ਤੇ ਆਂਡੇ ਹੈਗੇ 1 2 3 4 5 6 7। ਇਹ ਹੈਗੇ ਆ ਟੋਟਲ 7 ਆਂਡੇ, ਤੇ 3 ਜਮ੍ਹਾਂ 4 ਹੋ ਗਏ 7। ਇਹ ਆਪਾਂ ਨੂੰ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਇਹਨੂੰ ਆਪਾਂ ਇੱਕ ਹੋਰ ਤਰੀਕੇ ਨਾਲ ਕਰਦੇ ਹਾਂ। ਮੈਂ ਇੱਕ ਨੰਬਰ ਲਾਈਨ ਬਣਾਉਣਾ। ਇਸ ਨੰਬਰ ਦੀ ਲਕੀਰ ਨੂੰ ਇਹ 'ਤੇ ਮੈਂ ਨਿਸ਼ਾਨ ਲਾਉਣਾ। 0 ਜਾਂ 0 ਤੇ 1 ਤੇ 2 3 4 5 6 7 8 9 10 11। ਇਸ ਤਰ੍ਹਾਂ ਅੱਗੇ ਤਾਈਂ ਜਿੰਨੇ ਮਰਜ਼ੀ ਚਾਹੀਏ ਨੰਬਰ ਬਣਾ ਸਕਦੇ ਹਾਂ, ਲਾ ਸਕਦੇ ਹਾਂ। ਤੇ ਆਪਾਂ ਤਿੰਨਾਂ ਤੋਂ ਸ਼ੁਰੂ ਕਰਦੇ ਹਾਂ। 3 ਮੇਰੇ ਕੋਲ ਸੀਗੇ ਤੇ 4 ਵਿੱਚ ਆਪਾਂ ਜਮ੍ਹਾਂ ਕਰਨੇ ਆ, ਤੇ 4 ਆਂਡੇ ਤਿੰਨਾਂ ਵਿੱਚ ਜਮ੍ਹਾਂ ਕਰਾਂਗੇ ਤੇ ਆਪਾਂ 4 ਸਟੈਪ ਅੱਗੇ ਜਾਵਾਂਗੇ। 1 2 3 ਤੇ 4 ਤੇ ਆਪਾਂ ਪਹੁੰਚ ਗਏ 7 'ਤੇ। ਤੇ ਆਪਾਂ ਸੱਜੇ ਪਾਸੇ ਜਾਵਾਂਗੇ। ਜਦੋਂ ਜਮ੍ਹਾਂ ਕਰਾਂਗੇ ਵਿੱਚ ਤੇ ਸੱਜੇ ਪਾਸੇ ਜਾਵਾਂਗੇ, ਇਹਨੂੰ ਵਧਾਵਾਂਗੇ ਤੇ 7 'ਤੇ ਆਪਾਂ ਆ ਗਏ। ਤੇ ਨੰਬਰ ਲਾਈਨ ਦੀ ਮਦਦ ਨਾਲ ਵੀ ਆਪਾਂ ਇਹਨੂੰ ਹੱਲ ਕਰ ਲਿਆ। ਜੇ ਆਪਾਂ ਕਰਨਾ ਹੋਵੇ 8 ਜਮ੍ਹਾਂ 1 ਤੇ ਕਿੰਨੇ ਦੇ ਬਰਾਬਰ ਹੋਏਗਾ, ਤੇ ਇਹਨੂੰ ਵੀ ਨੰਬਰ ਲਾਈਨ ਦੀ ਮਦਦ ਨਾਲ ਹੱਲ ਕਰ ਸਕਦੇ ਹਾਂ। 8 'ਤੇ ਆਪਾਂ ਜੀ ਮੇਰੇ ਕੋਲ 8 ਸੀਗੇ ਤੇ 8 'ਚ 1 ਜਮ੍ਹਾਂ ਕੀਤਾ, 1 ਸਟੈਪ ਅੱਗੇ ਚਲੇ ਗਏ ਤੇ 9 'ਤੇ ਆ ਗਏ, ਤੇ 8 ਜਮ੍ਹਾਂ 1 9 ਦੇ ਬਰਾਬਰ ਹੋ ਗਿਆ। ਇਸ ਤਰ੍ਹਾਂ ਨੰਬਰ ਲਾਈਨ ਦੀ ਮਦਦ ਨਾਲ ਆਸਾਨੀ ਨਾਲ ਤੁਸੀਂ ਹੱਲ ਕਰ ਸਕਦੇ ਹੋ। ਇੱਕ ਹੋਰ ਸਵਾਲ ਹੱਲ ਕਰਦੇ ਹਾਂ। ਸ਼ੁਰੂ ਵਿੱਚ ਤੁਹਾਨੂੰ ਇਹ ਜਮ੍ਹਾਂ ਦੇ ਸਵਾਲ ਹੱਲ ਕਰਨ ਲਈ ਤੁਹਾਨੂੰ ਕੋਈ ਆਂਡੇ ਬਣਾਉਣੇ ਪੈਣਗੇ ਜਾਂ ਕੋਈ ਹੋਰ ਸ਼ੈ ਡਰਾ ਕਰਨੀ ਪਏਗੀ। ਪਰ ਜਿਵੇਂ ਜਿਵੇਂ ਤੁਸੀਂ ਮਸ਼ਕਾਂ ਕਰਦੇ ਜਾਓਗੇ, ਇਸ ਨੰਬਰ ਲਾਈਨ ਦੀ ਮਦਦ ਨਾਲ ਵੀ ਤੁਸੀਂ ਇਹਨੂੰ ਹੱਲ ਕਰ ਸਕਦੇ ਹੋ, ਤੇ ਤੁਹਾਨੂੰ ਇਹ ਆਸਤੇ ਆਸਤੇ ਸਮਝ ਆਉਂਦਾ ਜਾਏਗਾ। ਤੇ ਆਪਾਂ ਇੱਕ ਹੋਰ ਸਵਾਲ ਕਰਦੇ ਹਾਂ। ਇਹ ਮੈਂ ਨੰਬਰ ਲਾਈਨ ਇੱਕ ਹੋਰ ਬਣਾਉਣਾ। ਇਸ ਲਕੀਰ ਦੇ ਉੱਤੇ ਹੁਣ ਮੈਂ ਨਿਸ਼ਾਨ ਲਾਉਣਾ। ਇਹਨੂੰ ਆਪਾਂ 0 ਤੋਂ ਸ਼ੁਰੂ ਕਰਦੇ ਹਾਂ। 1 2 3 4 5 6 7 8 9 10 11 12 13 14 15 ਤੇ 15 ਤਾਈਂ ਆਪਾਂ ਨੰਬਰ ਲਾਏ। ਤੇ ਹੁਣ ਇੱਕ ਸਵਾਲ ਹੱਲ ਕਰਦੇ ਹਾਂ ਜੀ। ਜੇ ਆਪਾਂ ਕਹੀਏ ਕਿ 5 'ਚ ਜਮ੍ਹਾਂ ਕਰਨੇ ਆ 6 ਤੇ ਕਿੰਨਿਆਂ ਦੇ ਬਰਾਬਰ ਹੋਣਗੇ, ਤੇ ਆਪਾਂ ਸ਼ੁਰੂ ਕਰਾਂਗੇ 5 ਤੋਂ। ਨੰਬਰ ਲਾਈਨ ਦੇ ਉੱਤੇ ਪਹਿਲਾਂ ਆਪਾਂ ਨਿਸ਼ਾਨ ਲਾਵਾਂਗੇ 5 'ਤੇ। 5 'ਤੇ ਨਿਸ਼ਾਨ ਲਾ ਕੇ ਫਿਰ ਆਪਾਂ 6 ਉਹਦੇ ਵਿੱਚ ਹੋਰ ਜਮ੍ਹਾਂ ਕਰਾਂਗੇ। 6 ਨੰਬਰ ਹੋਰ ਵਧਾਵਾਂਗੇ ਉਹਦੇ ਵਿੱਚ,
ਤੇ 6 ਤੇ ਆਪਾਂ 5 ਤੇ ਆਪਾਂ ਸੀਗੇ 5 ਤੋਂ 6 ਸਟੈਪ ਹੋਰ ਵਧਾਵਾਂਗੇ। 1 2 3 4 5 6 ਤੇ 6 ਸਟੈਪ ਹੋਰ ਇਹਦੇ ਵਿੱਚ ਵਧਾਏ ਤੇ ਆਪਾਂ ਪਹੁੰਚ ਗਏ 11 ਤੇ 5 ਜਮਾ 6 ਹੋ ਜਾਂਦੇ ਨੇ 11। ਤੇ ਜੇ 6 ਜਮਾ 5 ਕਹੀਏ, ਜੇ ਇਹਨਾਂ ਨੰਬਰਾਂ ਨੂੰ ਅੱਗੇ ਪਿੱਛੇ ਕਰ ਲਈਏ ਤੇ ਫਿਰ 6 ਜਮਾ 5 ਕਿੰਨੇ ਦੇ ਬਰਾਬਰ ਹੁੰਦੇ ਆ। ਤੇ ਆਪਾਂ 6 ਤੇ ਨਿਸ਼ਾਨ ਲਾਉਂਦੇ ਆ। ਸਮਝੋ ਕਿ ਆਪਾਂ 6 ਤੇ ਆ। 6 ਤੋਂ ਆਪਾਂ ਫਿਰ 5 ਸਟੈਪ ਅੱਗੇ ਜਾਂਦੇ ਆ। 1 2 3 4 5 ਇਹ ਵੀ 11 ਤੇ ਆ ਗਿਆ ਆਪਾਂ। ਤੇ 6 ਜਮਾ 5 ਵੀ 11 ਦੇ ਬਰਾਬਰ ਹੁੰਦੇ ਆ। ਇੱਥੇ ਆਪਾਂ ਨੂੰ ਸਮਝ ਆ ਗਈ ਕਿ ਨੰਬਰਾਂ ਨੂੰ ਅੱਗੇ ਪਿੱਛੇ ਕਰਕੇ ਜਮ੍ਹਾਂ ਕਰੀਏ ਤੇ ਜਵਾਬ ਉਹੀ ਆਉਂਦਾ ਹੈ। 5 ਨੂੰ 6 ਨਾਲ ਜਮ੍ਹਾਂ ਕਰੀਏ ਜਾਂ 6 'ਚ 5 ਜਮ੍ਹਾਂ ਕਰੀਏ, ਜਵਾਬ 11 ਹੀ ਆਉਂਦਾ। ਠੀਕ ਆ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਜਮ੍ਹਾਂ ਕਿੱਦਾਂ ਕੀਤੀ ਜਾਂਦੀ ਹੈ। ਤਾਂ ਇੱਕ ਹੋਰ ਸਵਾਲ ਹੱਲ ਕਰਦੇ ਹਾਂ। ਇੰਦਾ ਕਹੀਏ ਕਿ 8 ਵਿੱਚ ਜਮ੍ਹਾਂ ਕੀਤੇ 7 ਤੇ ਕਿੰਨੇ ਹੋਏ। ਆਪਾਂ 8 ਤੇ ਨਿਸ਼ਾਨ ਲਾਉਂਦੇ ਹਾਂ। 8 ਤੋਂ ਆਪਾਂ 7 ਸਟੈਪ 1 2 3 4 5 6 7 ਸਟੈਪ ਆਪਾਂ ਵਧਾਏ ਇਹਦੇ ਵਿੱਚ ਤੇ 15 ਤੇ ਆ ਗਏ। ਤੇ 8 ਜਮ੍ਹਾਂ 7 ਤੇ 15 ਹੋ ਗਏ ਟੋਟਲ। ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ। ਤੁਸੀਂ ਇਹਨਾਂ ਜਮ੍ਹਾਂ ਦੇ ਸਵਾਲਾਂ ਨੂੰ ਆਂਡੇ ਬਣਾ ਕੇ ਗਿਣ ਕੇ ਹੱਲ ਕਰ ਸਕਦੇ ਹੋ। ਇਹ ਨੰਬਰ ਲਾਈਨ ਬਣਾ ਕੇ ਇਹਦੇ ਉੱਤੇ ਗਿਣ ਕੇ ਤੁਸੀਂ ਇਹਨੂੰ ਹੱਲ ਕਰ ਸਕਦੇ ਹੋ। ਤੁਸੀਂ ਜਿਸ ਤਰ੍ਹਾਂ ਮਸ਼ਕ ਕਰਦੇ ਜਾਓਗੇ ਤੁਹਾਨੂੰ ਇਹ ਯਾਦ ਹੋ ਜਾਣਗੇ। ਜਦੋਂ ਤੁਸੀਂ ਇਹਨਾਂ ਨੂੰ ਚੇਤੇ ਕਰ ਲਓਗੇ ਫਿਰ ਤੁਹਾਨੂੰ ਇਹ ਆਂਡੇ ਬਣਾਉਣ ਦੀ ਨੰਬਰ ਲਾਈਨ ਬਣਾਉਣ ਦੀ ਜ਼ਰੂਰਤ ਨਹੀਂ ਪਏਗੀ। ਤੇ ਜੇ ਇੰਦਾ ਕਹੀਏ ਕਿ ਅੱਜ ਤੋਂ ਤੁਸੀਂ 3 ਸਾਲ ਬਾਅਦ ਜਦੋਂ ਇਹੀ ਵੀਡੀਓ ਦੁਬਾਰਾ ਦੇਖੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਹ ਤਾਂ ਬੜੀ ਆਸਾਨ ਹੈ, ਕਿਉਂਕਿ ਉਸ ਵੇਲੇ ਤੁਸੀਂ ਬਹੁਤ ਜ਼ਿਆਦਾ ਸਿੱਖ ਚੁੱਕੇ ਹੋਗੇ ਅਤੇ ਤੁਹਾਨੂੰ ਬਹੁਤ ਆਸਾਨ ਲੱਗੇਗੀ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਇਹਨੂੰ ਆਹਿਸਤੇ ਆਹਿਸਤੇ ਯਾਦ ਕਰ ਲਓਗੇ, ਤੁਹਾਨੂੰ ਯਾਦ ਹੋ ਜਾਏਗਾ। ਹੋਰ ਤੁਸੀਂ ਆਸਾਨੀ ਦੇ ਨਾਲ ਇਹ ਜਮ੍ਹਾਂ ਦੀਆਂ ਮਸ਼ਕਾਂ ਕਰ ਸਕੋਗੇ। ਅਤੇ ਮੈਂ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗਾ। ਰੱਬ ਰਾਖਾ।